ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਜਿਹੜੇ ਜ਼ਮੀਨਾਂ ਦੇ ਉੱਤੇ ਕਾਸ਼ਤ ਕਰਦੇ ਆ ਪੰਜਾਬ ਦੇ ਵਿੱਚ, ਉਹਨਾਂ 2 ਲੱਖ ਏਕੜ ਤੋਂ ਵੱਧ ਜਿਹੜੀਆਂ ਜ਼ਮੀਨਾਂ ਨੇ, ਉਹ ਹੁਣ ਕਾਸ਼ਤਕਾਰਾਂ ਹੱਥੋਂ ਨਿਕਲ ਜਾਣਗੀਆਂ ਜੀ, ਵਜ੍ਹਾ ਕੀ ਹੈ? ਪ੍ਰਵੀਨ ਜੀ, ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰਹੀ ਹੈ, ਤਦ ਤੋਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਤੇ ਕਬਜ਼ੇ ਨੇ, ਅਸੀਂ ਉਹ ਕਬਜ਼ੇ ਛੁਡਾ ਰਹੇ ਹਾਂ, ਤੇ ਲਗਾਤਾਰ ਉਹਦੇ ਹਵਾਲੇ ਨਾਲ ਖਬਰਾਂ ਵੀ ਜਾਰੀ ਕਰਦੇ ਨੇ, ਪ੍ਰੈਸ ਨੋਟ ਵੀ ਜਾਰੀ ਕਰਦੇ ਨੇ, ਵੀਡੀਓ ਵੀ ਜਾਰੀ ਕਰਦੇ ਨੇ। ਮੁੱਖ ਜੀ। ਮੰਤਰੀ ਸਾਹਿਬ ਨੂੰ ਵੀ ਢੋਲ ਲੈ ਕੇ ਨਾਲ ਲੈ ਜਾਂਦੇ ਨੇ ਕਿ ਹਾਂ ਲੋ ਜੀ, ਅਸੀਂ ਜ਼ਮੀਨ ਖਾਲੀ ਕਰਾ ਲਈ। ਹੂੰ। ਜਿਹੜੇ ਤਾਂ ਨਜਾਇਜ਼ ਕਬਜ਼ੇ ਨੇ, ਹੂੰ। ਵੱਡੇ ਵਪਾਰਕ ਘਰਾਣਿਆਂ ਦੇ, ਜੀ, ਪਿੰਡਾਂ ਦੇ ਧਨਾੜ ਲੋਕਾਂ ਦੇ, ਰਾਜਨੀਤਿਕ ਰਸੂਖ ਵਾਲੀਆਂ ਧਿਰਾਂ ਦੇ, ਉਹ ਖਾਲੀ ਹੋਣੇ ਚਾਹੀਦੇ। ਉਹ ਬਿਲਕੁਲ। ਜ਼ਮੀਨਾਂ ਪੰਚਾਇਤ ਦੀ ਆਮਦਨ ਦਾ ਸਰੋਤ ਬਣਨੀਆਂ ਚਾਹੀਦੀਆਂ ਨੇ, ਉਹਨਾਂ ਦੀ ਆਮਦਨ ਪਿੰਡਾਂ ਤੇ ਲੱਗਣੀ ਚਾਹੀਦੀ ਹੈ। ਜੀ। ਪਰ ਇਹ ਵੀ ਸੱਚਾਈ ਹੈ ਕਿ ਜਿਹੜੀਆਂ ਇਹ ਪੰਚਾਇਤੀ ਜ਼ਮੀਨਾਂ ਨੇ, ਇਹ ਲੋੜਵੰਦ ਗੈਰ ਜ਼ਮੀਨੇ ਲੋਕਾਂ ਨੂੰ ਉਹ ਆਰਥਿਕ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਔਰ ਜਾਤਕ ਤੌਰ ਤੇ ਵੀ ਉਹ ਵੰਡ ਕੀਤੀ ਜਾਂਦੀ ਰਹੀ ਹੈ ਪੰਜਾਬ 'ਚ। ਪੰਜਾਬ ਦੇ ਵਿੱਚ ਕਿੰਨੇ ਹੀ ਮਜ਼ਦੂਰ ਪਰਿਵਾਰਾਂ ਨੂੰ, ਬੇਜ਼ਮੀਨੇ ਪਰਿਵਾਰਾਂ ਨੂੰ, ਦਲਿਤ ਪਰਿਵਾਰਾਂ ਨੂੰ, ਪਿਛੜੇ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨਾਂ 'ਚੋਂ ਪਲਾਟ ਕੱਟ ਕੇ ਕਮਰੇ ਵੀ ਪਾ ਕੇ ਦਿੱਤੇ ਗਏ ਨੇ, ਜਾਂ ਮਕਾਨ ਉਹਨਾਂ ਨੇ ਆਪ ਪਾਲੇ, ਜ਼ਮੀਨਾਂ ਦਿੱਤੀਆਂ ਗਈਆਂ, ਜਾਂ ਉਹਨਾਂ ਨੂੰ ਸਬਜ਼ੀਆਂ ਭਾਜੀਆਂ ਲਾਉਣ ਲਈ, ਜਾਂ ਕੁਝ ਨੂੰ ਖੇਤੀ ਲਈ ਜ਼ਮੀਨਾਂ ਦਿੱਤੀਆਂ ਗਈਆਂ, ਤੇ ਜੀ। ਉਹ ਜ਼ਮੀਨਾਂ ਦੇ ਉੱਤੇ ਉਹ ਆਪਣਾ ਘਰ-ਬਾਰ ਚਲਾਉਂਦੇ ਰਹੇ। ਤੇ ਕਈ ਵਾਰ ਤਾਂ ਇਹ ਹੋ ਗਿਆ ਕਿ ਉਹ ਅੱਗੇ ਕਈ ਲੋਕਾਂ ਨੇ ਤਾਂ ਜਦੋਂ ਮਾਲਕੀਅਤ ਹੋ ਗਈ, 20-20 ਸਾਲ, 25-25 ਸਾਲ ਹੋ ਗਏ ਵਾਹੁੰਦਿਆਂ ਨੂੰ, 3-3 4-4 ਪੀੜ੍ਹੀਆਂ ਹੋ ਗਈਆਂ ਕਈਆਂ ਨੂੰ, ਉਹ ਅੱਗੇ ਵਿਕ ਵੀ ਗਈਆਂ ਇਹਨਾਂ 'ਚੋਂ ਕਈ ਜ਼ਮੀਨਾਂ। ਇਹ ਵੀ ਹੈਗਾ ਇੱਕ ਪਹਿਲੂ। ਤੇ ਇਸ ਲਈ ਹੁਣ ਜਿਹੜੀਆਂ ਤਾਂ ਜ਼ਮੀਨਾਂ ਗਰੀਬ ਪਰਿਵਾਰਾਂ ਕੋਲ ਨੇ, ਕਮਜ਼ੋਰ ਪਰਿਵਾਰਾਂ ਕੋਲ ਨੇ, ਦਲਿਤ ਪਰਿਵਾਰਾਂ ਕੋਲ ਨੇ, ਬੇਜ਼ਮੀਨੇ ਪਰਿਵਾਰਾਂ ਕੋਲ ਨੇ, ਉਹ ਚਾਹੇ ਉਹ ਮਕਾਨ ਦੇ ਰੂਪ 'ਚ ਨੇ ਉੱਥੇ, ਚਾਹੇ ਉਹਨਾਂ ਦਾ ਬਾੜਾ ਬਣਾਇਆ, ਉਹਨਾਂ ਨੇ ਬੱਕਰੀਆਂ ਪਾਲੀਆਂ ਨੇ, ਚਾਹੇ ਉਹਨਾਂ ਨੇ ਸਬਜ਼ੀਆਂ ਲਾਈਆਂ ਨੇ, ਚਾਹੇ ਮਾੜੀ ਮੋਟੀ ਖੇਤੀ ਕਰਦੇ ਨੇ, ਜੇ ਉਹਨਾਂ ਤੋਂ ਵਾਪਸ ਲੈਣੀਆਂ ਤਾਂ ਇਹ ਦਰਸੀਸ ਵਰਗਾ ਕੰਮ ਹੈ। ਤਾਂ ਹੂੰ। ਇਹ ਘਟੀਆ ਮਾਨਸਿਕਤਾ ਵਰਗਾ ਕੰਮ ਹੈ। ਇਹ ਕੋਈ ਫਿਰ ਢੋਲ ਵਜਾਉਣ ਵਾਲਾ ਕੰਮ ਨਹੀਂ ਕਰ ਰਹੀ ਸਰਕਾਰ। ਇਹ ਸਾਰਾ ਵਰਗ ਉਹ ਹੈ ਜਿਹਨੇ ਆਮ ਆਦਮੀ ਪਾਰਟੀ ਨੂੰ ਵੋਟ ਵੀ ਖੁੱਲ ਕੇ ਪਾਈ ਹੈ, ਤੇ ਇਹ ਸਰਕਾਰ ਆਪਣੇ ਪੈਰ ਤੇ ਵੀ ਕਹਾੜੀ ਮਾਰ ਰਹੀ ਹੈ। ਜੀ। ਤੇ ਦੂਸਰਾ ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੀਆਂ ਧਿਰਾਂ ਮਤਲਬ ਕਿ ਅੱਗੇ ਵੇਚ ਚੁੱਕੀਆਂ ਨੇ ਜ਼ਮੀਨਾਂ, ਔਰ ਪਤਾ ਲੱਗ ਰਿਹਾ ਪ੍ਰਵੀਨ ਜੀ ਦੇ ਵਿੱਚ ਕਿੰਨੀਆਂ ਜ਼ਮੀਨਾਂ ਉਹ ਨੇ ਜਿਹੜੀਆਂ 8-8 10-10 ਵਾਰ ਵਿਕ ਲੀਆਂ। ਹੁਣ ਹਾਂਜੀ। ਉੱਥੇ ਉਹਦੀ ਭਰਪਾਈ ਕੌਣ ਕਰੂਗਾ? ਉੱਥੇ ਉਹ ਕਿਹਦੀ ਗਲਤੀ ਹੈ, ਕਿਹਦੀ ਨਲਾਇਕੀ ਹੈ? ਕਿੱਥੇ ਤੱਕ ਇਹ ਜਾਂਚ ਜਾਊਗੀ ਵੀ, ਜਾਂ ਸਿਰਫ ਰਾਜਨੀਤਿਕ ਡਰਾਮਾ ਬਣ ਕੇ ਰਹਿ ਜਾਊਗਾ? ਮੈਂ ਫੇਰ ਕਹਿਣਾ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਈ ਕਬਜ਼ੇ ਕੀਤੇ ਨੇ, ਹਾਂਜੀ। ਉਹਨਾਂ ਦੇ ਵੀ ਕਬਜ਼ੇ ਰਹੇ ਨੇ, ਹੂੰ। ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਹੂੰ। ਹੁਣ ਵੀ ਉਹਨਾਂ ਨੇ ਜ਼ਮੀਨਾਂ ਦੱਬੀਆਂ ਨੇ, ਹਾਂਜੀ। ਉਹਨਾਂ ਦੇ ਉੱਤੇ ਉਹ ਖਾਲੀ ਹੋਣੀ ਚਾਹੀਦੀ ਹੈ। ਪਰ ਆਹ ਵਰਗ ਦੇ ਹਵਾਲੇ ਨਾਲ ਮੈਨੂੰ ਫਿਕਰਮੰਦੀ ਖੜੀ ਹੈ ਕਿ 2 ਲੱਖ ਵੱਧ ਤੋਂ ਏਕੜ ਤੋਂ ਜ਼ਮੀਨ ਹੈ, ਤੇ ਕਹਿੰਦੇ ਜੀ ਹਰਿਆਣੇ ਦੀ ਤਰਜ਼ ਤੇ ਹੁਣ ਪੰਜਾਬ ਕੰਮ ਕਰ ਰਿਹਾ ਕਿ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਦੀ ਮਾਲਕੀ ਹੈ ਜਿਹੜੀ, ਉਹ ਵਾਪਸ ਪੰਚਾਇਤਾਂ ਦੇ ਹਵਾਲੇ ਜਾਣੀ। ਇਹਦੇ ਨਾਲ ਕਿਤੇ ਪੰਜਾਬ 'ਚ ਇੱਕ ਨਵਾਂ ਟਕਰਾਵ ਨਾ ਖੜਾ ਹੋ ਜਾਵੇ, ਨਵੀਂ ਮਤਲਬ ਕਿ ਪਿੰਡਾਂ ਦੇ ਵਿੱਚੋਂ ਇੱਕ ਨਵੀਂ ਜੰਗ ਵਰਗੀ ਕਿਤੇ ਇਹ ਨਾ ਹੋਵੇ ਕਿ ਪਿੰਡਾਂ ਦੇ ਵਿੱਚੋਂ ਠਿੱਕਰੀ ਪਹਿਰੇ ਲੱਗਦੇ ਹੁੰਦੇ ਸੀ, ਉਹ ਹੂੰ। ਨਵੇਂ ਤਰ੍ਹਾਂ ਦੇ ਠਿੱਕਰੀ ਪੈਰੇ ਲੱਗਣੇ ਸ਼ੁਰੂ ਹੋ ਜਾਣ, ਕਿ ਲੀਡਰਾਂ ਦਾ ਅਫਸਰਾਂ ਦਾ ਆਉਣਾ ਬੰਦ ਹੋ ਜਾਵੇ। ਉਹਦੇ ਨਾਲ ਪ੍ਰਸ਼ਾਸਨ ਨਾਲ ਟਕਰਾਅ ਵੀ ਵੱਧ ਜਾਂਦਾ ਹੈ। ਬਿਜਲੀ ਵਾਲੇ ਚੱਲ ਜਾਣ, ਆਪਣੇ ਤਾਂ ਬਿਜਲੀ ਵਾਲੇ ਨੂੰ ਬੰਨ੍ਹ ਲੈਂਦੇ ਨੇ, ਨਾਲੇ ਕੁੰਡੀ ਲਾਈ ਹੁੰਦੀ ਹੈ ਤਾਰ ਦੀ, ਜੀ, ਜੀ। ਤੇ ਤਾਂ ਵੀ ਬਿਜਲੀ ਵਾਲੇ ਨੂੰ ਬੰਨ੍ਹ ਲੈਂਦੇ ਨੇ। ਆਪ ਗਲਤੀ ਵੀ ਕਰਦੇ ਨੇ ਤੇ ਫਿਰ ਵੀ ਮੁਲਾਜ਼ਮ ਨੂੰ ਇਹ ਕੁੱਟ ਲੈਂਦੇ ਨੇ। ਤੇ ਇੱਥੇ ਤਾਂ ਜੇਕਰ ਧੱਕੇਸ਼ਾਹੀ ਕਰੂਗੀ ਸਰਕਾਰ ਤੇ ਪ੍ਰਸ਼ਾਸਨ, ਫਿਰ ਤਾਂ ਲੋਕ ਕੀ ਕਰਨਗੇ? ਤੁਸੀਂ ਆਪ ਹਿਸਾਬ ਲਾ ਲਓ। ਸੋ ਜੀ। ਇਸ ਲਈ ਫਿਕਰਮੰਦੀ ਖੜੀ ਹੈ ਪ੍ਰਵੀਨ ਜੀ। ਸ਼ਰਮਾ ਜੀ, ਪਤਾ ਨਹੀਂ ਕਿਉਂ ਏਦਾਂ ਲੱਗ ਰਿਹਾ ਵੀ ਜਿਵੇਂ ਨਾ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆ ਜਿਹੜੀ, ਉਹਨੂੰ ਦਫੇੜ ਪਾਉਣ ਦਾ ਯਤਨ ਕੀਤਾ ਹੋਵੇ, ਤੇ ਬਿਲਕੁਲ। ਜਿਹੜੀਆਂ ਧਿਰਾਂ, ਜਿਹੜੇ ਪਹਿਲੂ, ਜਿਹੜੇ ਸਮਾਜ ਦੇ ਪੱਖ ਕਿਸਾਨੀ ਅੰਦੋਲਨ ਦੇ ਵਿੱਚ ਇਕਜੁੱਟ ਹੋ ਕੇ ਲੜ ਰਹੇ ਸੀਗੇ, ਉਹ ਪਤਾ ਨਹੀਂ ਕਿਉਂ ਹੁਣ ਟਕਰਾਅ ਦੇ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਸਭ ਬਿਲਕੁਲ। ਜਾਣਦੇ ਆ ਕਿ ਇਹ ਭਾਜਪਾ, ਮੋਦੀ ਦੀਆਂ ਚਾਲਾਂ ਨੇ। ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ, ਜਿਹਦੇ ਵਿੱਚ ਸਾਡੇ ਜ਼ਿਮੀਂਦਾਰ ਭਰਾ ਕਿਸਾਨ, ਜਿਹਦੇ 'ਚ ਹਰ ਕੋਈ ਆਉਂਦਾ ਹੈ, ਪੰਜਾਬ ਦਾ ਹਿੰਦੂ ਆੜ੍ਹਤੀਆ ਵਰਗ, ਪੰਜਾਬ ਦੇ ਵਿੱਚ ਦਲਿਤ ਭਾਈਚਾਰਾ, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਕਿਸਾਨੀ ਅੰਦੋਲਨ ਲੜਿਆ, ਬਿਲਕੁਲ। ਠੀਕ ਹੈ, ਜਿੱਤਿਆ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਉੱਥੇ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਸੀ, ਉੱਥੇ ਕਿਸਾਨੀ ਵਾਲਾ ਹਰਾ ਝੰਡਾ, ਕਿਸਾਨ ਮਜ਼ਦੂਰ ਏਕਤਾ ਵਾਲਾ, ਉੱਥੇ ਲਾਲ ਝੰਡੇ ਵੀ ਲੱਗੇ ਹੋਏ ਸੀ। ਮਤਲਬ ਪ੍ਰਵੀਨ ਜੀ, ਦੋਵੇਂ ਪਾਸੇ। ਸਵੇਰੇ ਗੁਰਬਾਣੀ, ਸ਼ਾਮ ਨੂੰ ਹਨੂੰਮਾਨ ਚਾਲੀਸਾ। ਹਾਂਜੀ, ਹਾਂਜੀ, ਬਿਲਕੁਲ ਏਦਾਂ ਹਾਂ ਹੋਇਆ, ਹਨਾ? ਹਾਂ ਹਾਂ। ਕਿੱਡੀ ਸੋਹਣੀ ਖੂਬਸੂਰਤੀ ਸੀ, ਕਿੱਡਾ ਵਧੀਆ ਉਹ ਮਾਹੌਲ ਸੀਗਾ ਵੀ ਹਰ ਆਈਡੀਓਲੋਜੀ, ਹਰ ਵਿਚਾਰਧਾਰਾ, ਹਰ ਭਾਈਚਾਰਕ ਸਾਂਝ ਔਰ ਬੜੀ ਪਕੀਦਾ ਹੋਈ, ਔਰ ਲੋਕਾਂ ਦੇ ਗਿਲੇ ਸ਼ਿਕਵੇ ਦੂਰ ਹੋਏ। ਦੂਰ ਹੋਏ। ਔਰ ਮੈਂ ਕਹਿਣਾ ਕਿ ਇਕੱਲਾ ਇਹ ਨਹੀਂ ਖੱਟਿਆ ਕਿ ਬਿੱਲ ਵਾਪਸ ਕਰਾ ਲਏ, ਅਸੀਂ ਬਹੁਤ ਕੁਝ ਹੋਰ ਵੀ ਖੱਟਿਆ।
ਜਿਹੜਾ ਉਹ ਸਰਕਾਰਾਂ ਨੂੰ, ਰਾਜਨੀਤਿਕ ਧਿਰਾਂ ਨੂੰ ਪਸੰਦ ਨਹੀਂ ਹੈ ਨਾ ਪ੍ਰਵੀਨ ਜੀ ਪਸੰਦ ਹੁਣ। ਨਹੀਂ ਹੈ। ਸੋ ਹਾਂ। ਕਦੇ ਆ ਐਸਵਾਈਐਲ ਵਾਲੀ ਸਿੰਝ ਛੇੜਦੇ ਨਹੀਂ, ਔਰ ਉਧਰੋਂ ਹੂੰ, 4 ਕ ਹਰਿਆਣੇ ਦੇ ਟੋਟਰੂ ਆ, ਉਹਨਾਂ ਤੋਂ ਬਿਆਨ ਦਵਾ ਦੇਣਾ। 1-2 ਹੂੰ, ਇੱਧਰ ਬੈਠੇ ਆ, ਉਹ ਪਤਾ ਹੈ ਪੱਖ ਤਾਂ ਉਹਨਾਂ ਨੇ ਸੈਂਟਰ ਵਾਲੇ ਪੂਰਨੇ, ਬੋਲੀ ਤਾਂ ਹੂੰ, ਦਿੱਲੀ ਵਾਲੀ ਹੋਈ ਆ, ਉਹ ਬੋਲੀ ਬਿਲਕੁਲ। ਜਾਣੀ ਹੈ। ਸੋ ਜਿਵੇਂ ਤੁਸੀਂ ਖਬਰਾਂ ਤੇ ਚਰਚਾ ਕਰਦੇ ਰਹਿੰਦੇ ਹੋ ਜਾਂ ਸਵੇਰ ਦਾ ਪ੍ਰੋਗਰਾਮ ਹੁੰਦਾ, ਉੱਥੋਂ ਜਿਹੜੀ ਉਹਦੇ ਚੋਂ ਉਹ ਜਿਹੜਾ ਤੱਤ ਸਾਰ ਕੱਢੀਦਾ ਉਹ ਇਹੀ ਹੈ।